ਜਿਹੜਾ ਮਨ ਸ਼ੁੱਧ ਤੇ ਵੈਰ ਭਾਵ ਤੋਂ ਮੁਕਤ ਹੁੰਦਾ ਹੈ ਨਾ, ਮਨ ਸ਼ੁੱਧ ਰੱਖੀਏ। ਮਨ ਸ਼ੁੱਧ ਰੱਖਣ ਦੇ ਰਸਤੇ ਆਹੀ ਨੇ ਜਿਹੜੇ ਮੈਂ ਬੋਲੇ ਨੇ। ਇਹ ਨਹੀਂ ਅੰਦਰ ਤੇਰੇ ਕੁਝ ਹੋਰ ਚੱਲੀ ਜਾਂਦਾ, ਬਾਹਰ ਕੁਝ ਹੋਰ ਚੱਲੇ, ਉਹ ਸ਼ੁੱਧਤਾ ਨਾ ਰਹੀ। ਜੋ ਤੇਰੇ ਅੰਦਰ ਉਸੇ ਵੇਲੇ ਮੂੰਹ ਤੇ ਕਹਿਤਾ ਬਈ ਆਹ ਚੀਜ਼ ਹੈ, ਇਹ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਅੰਦਰ ਕਦੀ ਵੀ ਵੈਰ ਭਾਵ ਨਾ ਰੱਖੋ, ਵੈਰ ਭਾਵ ਨਹੀਂ ਰੱਖਣਾ। ਫਲਾਣਾ ਮਾੜਾ, ਫਲਾਣਾ ਅੱਛਾ, ਉਹਨੇ ਮੈਨੂੰ ਇਸ ਵੇਲੇ ਇਦਾਂ ਕਿਹਾ, ਮੈਂ ਇਹਦੇ ਕੋਲੋਂ ਇਦਾਂ ਬਦਲਾ ਲੈਣਾ, ਆਹ ਕਰਨਾ, ਉਹ ਕਰਨਾ, ਨਹੀਂ। ਜਿਹੜਾ ਮਨ ਸ਼ੁੱਧ ਤੇ ਵੈਰ ਭਾਵ ਤੋਂ ਮੁਕਤ ਹੁੰਦਾ ਹੈ ਨਾ, ਮੁਸ਼ਕਲ 'ਚ ਉਹਨੂੰ ਭਾਵੇਂ ਕਿਸੇ ਦਾ ਸਾਥ ਮਿਲੇ ਭਾਵੇਂ ਨਾ ਮਿਲੇ, ਜਦੋਂ ਉਹਦੇ ਉੱਤੇ ਮੁਸ਼ਕਲ ਦਾ ਸਮਾਂ ਬਣਦਾ ਹੈ ਨਾ, ਉਹਨੂੰ ਭਾਵੇਂ ਕਿਸੇ ਦਾ ਸਾਥ ਪ੍ਰਾਪਤ ਹੋਵੇ ਭਾਵੇਂ ਨਾ ਹੋਵੇ, ਪਰ ਕਦੀ ਗੌਰ ਕਰਿਓ ਈਸ਼ਵਰ ਦੀ, ਗੁਰੂ ਰਾਮਦਾਸ ਜੀ ਦੀ, ਬਾਬਾ ਦੀਪ ਸਿੰਘ ਜੀ ਦੀ ਸ਼ਕਤੀ ਕਿਸੇ ਨਾ ਕਿਸੇ ਰੂਪ ਨਾਲ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੇ ਨਾਲ ਵਰਤ ਰਹੀ ਹੁੰਦੀ ਏ। ਸਤਿ ਸ੍ਰੀ ਅਕਾਲ। ਜਿਹੜਾ ਮਨ ਸ਼ੁੱਧ ਏ, ਜਿਹੜਾ ਵੈਰ ਭਾਵ ਤੋਂ ਮੁਕਤ ਏ ਨਾ, ਮੁਸ਼ਕਲ ਦੇ ਸਮੇਂ ਕਿਸੇ ਦਾ ਉਹਨੂੰ ਸਾਥ ਮਿਲੇ ਨਾ ਮਿਲੇ, ਪਰ ਪਰਮੇਸ਼ਰ ਦੀ ਸ਼ਕਤੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੇ ਨਾਲ ਵਰਤ ਰਹੀ ਹੁੰਦੀ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨ ਲਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਸ ਕਰਕੇ ਕੋਸ਼ਿਸ਼ ਕਰੀਏ ਮਨ ਨੂੰ ਸ਼ੁੱਧ ਰੱਖੀਏ, ਕੋਸ਼ਿਸ਼ ਕਰੀਏ ਆਪਣੇ ਮਨ ਨੂੰ ਵੈਰ ਭਾਵ ਤੋਂ ਮੁਕਤ ਰੱਖੀਏ, ਵੈਰ ਭਾਵ ਤੋਂ ਮੁਕਤ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।